ਮੈਂ ਸਮਝਦਾ ਕਿ ਸੀਪੈਕ ਦਾ ਫਾਇਦਾ ਪੂਰੇ ਪਾਕਿਸਤਾਨ ਦੇ ਸੂਬਿਆਂ ਨੂੰ ਹੈਗਾ, ਖਾਸ ਤੌਰ ਤੇ ਸਿੰਧ ਵੀ, ਬਲੋਚਿਸਤਾਨ ਵੀ, ਖੈਬਰ ਪਖਤੂਨਖਵਾ ਵੀ, ਗਿਲਗਿਤ ਬਲਤਿਸਤਾਨ ਵੀ ਔਰ ਆਜ਼ਾਦ ਕਸ਼ਮੀਰ ਔਰ ਪੰਜਾਬ ਵਿੱਚ ਤਾਂ ਵੈਸੇ ਹੀ ਉਹਨੂੰ ਫਾਇਦਾ ਹੈਗਾ ਕਿਉਂਕਿ ਪੰਜਾਬੀ ਕੌਮ ਖੁਦ ਬੜੀ ਮਿਹਨਤੀ ਕੌਮ ਹੈਗੀ ਹੈ, ਉਹ ਕੰਮ ਕਰਨ ਵਾਲੀ ਕੌਮ ਹੈਗੀ ਹੈ ਔਰ ਚੀਨ ਦਾ ਬੜਾ ਪੁਰਾਣਾ ਤਲਕ ਰਿਹਾ ਹੈ। ਔਰ ਸੀਪੈਕ ਦੇ ਪ੍ਰੋਜੈਕਟਸ ਪੰਜਾਬ ਵਿੱਚ ਵੀ ਕੰਮ ਕਰ ਰਹੇ ਨੇ। ਹੁਣ ਤੁਸੀਂ ਦੇਖ ਲਓ ਸਾਹੀਵਾਲ ਦਾ ਇੱਕ ਪ੍ਰੋਜੈਕਟ ਹੈਗਾ 1320 ਮੈਗਾਵਾਟ ਦਾ ਬਿਜਲੀ ਦਾ, ਉਹ ਚਾਲੂ ਹੋ ਗਿਆ ਹੈ। ਫਿਰ ਤੁਸੀਂ ਦੇਖੋ ਕਿ ਸੱਖਰ ਤੋਂ ਮੁਲਤਾਨ ਜਿਹੜਾ ਹੈਗਾ ਹਾਈਵੇ ਉਹ ਤਿਆਰ ਹੋ ਗਿਆ ਹੈ। ਜਿਹੜਾ ਰਸਤਾ 11 ਘੰਟੇ ਦਾ ਸੀ ਉਹ 4 ਘੰਟੇ 'ਚ ਪੂਰਾ ਹੋ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਬੜਾ ਫਾਇਦਾ ਹੋਏਗਾ। ਔਰ ਖ਼ਾਸ ਤੌਰ 'ਤੇ ਹੁਣ ਜਿਹੜਾ ਨਵੀਂ ਫੇਜ਼ ਆ ਰਹੀ ਹੈ ਉਹ ਜ਼ਰਾਇਤ ਦੀ ਫੇਜ਼ ਹੈ, ਐਗਰੀਕਲਚਰ ਜੋ ਰੀੜ੍ਹ ਦੀ ਹੱਡੀ ਹੈ ਪੰਜਾਬ ਦੀ। ਔਰ ਪੰਜਾਬੀ ਜਿਹੜਾ ਕਾਸ਼ਤਕਾਰ ਹੈ ਉਹ ਬੜਾ ਮਿਹਨਤੀ ਹੈ, ਉਹਦੇ ਵਾਸਤੇ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਅੱਗੇ ਲੈ ਕੇ ਟੁਰੀਏ ਔਰ ਉਹਦੇ ਨਾਲ ਉਹਦੀ ਪੈਦਾਵਾਰ ਵੀ ਵਧੇਗੀ ਔਰ ਉਹਨੂੰ ਫਾਇਦਾ ਵੀ ਹੋਏਗਾ ਔਰ ਪੰਜਾਬ ਨੂੰ ਫਾਇਦਾ ਵੀ ਹੋਏਗਾ ਔਰ ਪਾਕਿਸਤਾਨ ਨੂੰ ਵੀ ਫਾਇਦਾ ਹੋਏਗਾ। ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਕੇਸ਼ਨਲ ਟ੍ਰੇਨਿੰਗ ਦੀ, ਲੇਕਿਨ ਅਸਲੀ ਗੱਲ ਇਹ ਹੈਗੀ ਹੈ ਕਿ ਜਦੋਂ ਫੈਕਟਰੀਆਂ ਲੱਗਣਗੀਆਂ ਚੀਨ ਤੋਂ ਆ ਕੇ, ਮੈਨੂਫੈਕਚਰਿੰਗ ਵਧੇਗੀ, ਪ੍ਰੋਡਕਸ਼ਨ ਹੋਏਗੀ ਅਤੇ ਫਿਰ ਨੌਕਰੀਆਂ ਹੋਣਗੀਆਂ, ਸਾਡੀ ਐਕਸਪੋਰਟ ਵੀ ਵਧੇਗੀ। ਅਤੇ ਸਾਡਾ ਮਕਸਦ ਹੈਗਾ ਕਿ ਸੀਪੈਕ ਦੀ ਵਜ੍ਹਾ ਨਾਲ ਇਕਨੋਮਿਕ ਜਿਹੜਾ ਐਕਟੀਵਿਟੀ ਹੈ ਉਹ ਚਾਲੂ ਹੋ ਜਾਏ, ਇਕਨੋਮਿਕ ਐਕਟੀਵਿਟੀ ਨਾਲ ਪੈਸਾ ਜਨਰੇਟ ਹੋਏਗਾ, ਪੈਸਾ ਜਨਰੇਟ ਨਾਲ ਇਨਵੈਸਟਮੈਂਟ ਵਧੇਗੀ, ਇਨਵੈਸਟਮੈਂਟ ਨਾਲ ਮੈਨੂਫੈਕਚਰਿੰਗ ਵਧੇਗੀ ਅਤੇ ਉਹਦਾ ਇੱਕ ਸਾਈਕਲ ਹੈਗੀ ਹੈ। 6 ਸਾਲ ਪਹਿਲੇ ਕੁਛ ਨਹੀਂ ਸੀ, ਹੁਣ 75,000 ਪਾਕਿਸਤਾਨੀਆਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਨੇ ਡਾਇਰੈਕਟਲੀ, 2 ਲੱਖ ਨੂੰ ਇਨਡਾਇਰੈਕਟਲੀ ਮਿਲੀਆਂ ਨੇ, 25 ਲੱਖ ਨੂੰ ਹੋਰ ਮਿਲ ਜਾਏਗੀ ਅਗਲੇ 10-15 ਸਾਲਾਂ ਤੱਕ। ਤਾਂ ਤੁਸੀਂ ਦੇਖੋਗੇ ਇਹਦਾ ਬੜਾ ਫਾਇਦਾ ਹੋ ਰਿਹਾ ਹੈ। ਗਵਾਦਰ ਪੋਰਟ ਚੱਲ ਪਿਆ ਹੈ, ਥਰ ਤੋਂ ਕੋਇਲਾ ਨਿਕਲ ਰਿਹਾ ਹੈ, ਉਹ ਬਿਜਲੀ ਬਣ ਰਹੀ ਹੈ, ਤੁਹਾਡੀ ਲੋਡ ਸ਼ੈਡਿੰਗ ਦਾ ਮਸਲਾ ਹੱਲ ਹੋ ਗਿਆ ਹੈ।